ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਇਹਨਾਂ ਤੋਂ ਤੁਸੀਂ ਮੈਡੀਕਲ ਇੰਸ਼ੋਰੈਂਸ, ਕਾਰਾਂ ਦੀ, ਘਰਾਂ ਦੀ, ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਪਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪੌਲਰ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਬਲੈਤੀ ਰਾਮ ਜੀ ਜੁੱਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਗੱਲ ਕਰਦੇ ਹਾਂ ਜੀ ਕੇਂਦਰ ਦੀ ਸਰਕਾਰ ਦੀ, ਉਹ ਫਸਲਾਂ ਦੇ ਬਿੱਲਾਂ ਤੋਂ ਪਿੱਛੇ ਹਟਣ ਲੱਗੀ ਜੀ। ਇਹ ਜਿਹੜਾ ਕਿਸਾਨ ਤਬਕਾ ਹੈ ਜੀ, ਉਹਦੇ ਵਾਸਤੇ ਇੱਕ ਹੋਰ ਜਿਹੜੀ ਜੀ ਉਹ ਮਾੜੀ ਖਬਰ ਕਹੀ ਜਾ ਸਕਦੀ ਹੈ ਕਿ ਕਿਸਾਨ ਜਿਹੜੇ ਜੀ ਇਹ ਉਡੀਕ ਰਹੇ ਹੈ ਕਿ ਕੇਂਦਰ ਦੀ ਸਰਕਾਰ ਉਹਦੇ ਹੱਕ ਦੇ ਵਿੱਚ ਜਿਹੜੀ ਹੈ ਜੀ ਉਹ ਖੜੂਗੀ ਜਾਂ ਉਹਨਾਂ ਦੀਆਂ ਜਿਹੜਾ ਜੀ ਮਾਫ ਹੋਣਗੀਆਂ ਕਰਜ਼ੇ ਜਿਹੜੇ ਜੀ ਉਹ ਮਾਫ ਹੋਣਗੇ। ਪਰ ਉਹ ਸਾਰਾ ਕੁਛ ਜਿਹੜਾ ਜੀ ਉਹ ਛੱਡ ਕੇ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਇੱਕ ਵੱਡਾ ਹੱਥ ਆਪਣਾ ਪਿੱਛੇ ਖਿੱਚਣ ਦੀ ਤਿਆਰੀ ਦੇ ਵਿੱਚ ਕਰੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਰੰਟੀ ਤੋਂ ਹੱਥ ਪਿੱਛੇ ਖਿੱਚਣ ਦਾ ਇਸ਼ਾਰਾ ਜਿਹੜਾ ਜੀ ਉਹ ਕੀਤਾ। ਜਿਹੜਾ ਨੀਤੀ ਆਯੋਗ ਹੈ ਉਹਦੇ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਮੈਂਬਰ ਆ, ਉਹਨੇ ਇਹ ਗੱਲ ਕਹੀ ਹੈ ਕਿ ਸਮਰਥਨ ਮੁੱਲ ਕੋਈ ਬਿਹਤਰ ਤਰੀਕਾ ਨਹੀਂ ਤੇ ਦੇਸ਼ ਨੂੰ ਹੋਰ ਬਦਲ ਜਿਹੜੇ ਆ ਉਹ ਲੱਭਣੇ ਪੈਣਗੇ। ਭਾਰਤ ਕ੍ਰਿਸ਼ੀ ਸਮਾਜ ਨਾਮ ਦੀ ਜਿਹੜੀ ਜਥੇਬੰਦੀ ਹੈ ਉਹਦੇ ਵੱਲੋਂ ਨਵੀਂ ਦਿੱਲੀ ਦੇ ਵਿੱਚ ਇੱਕ ਵਿਚਾਰ ਚਰਚਾ ਲਈ ਕਰਵਾਈ ਗਈ, ਜਿਹਦੇ ਵਿੱਚ ਇਹ ਮੈਂਬਰ ਜਿਹੜਾ ਸੀਗਾ ਜੀ ਉਹਨੇ ਇਹ ਗੱਲ ਜਿਹੜੀ ਉਹ ਆਖੀ ਖੁੱਲ੍ਹ ਕੇ ਪਹਿਲੀ ਵਾਰੀ ਤੁਸੀਂ ਕਹਿ ਲਓ। ਉਹਨਾਂ ਨੇ ਕਿਹਾ ਕਿ ਛੋਟੇ ਕਿਸਾਨਾਂ ਦੀ ਆਮਦਨ ਦੀ ਗਰੰਟੀ ਲਈ ਨਹੀਂ ਸੀਗੀ, ਬਲਕਿ ਉਹਦੇ ਉਸ ਵਕਤ ਪੈਦਾਵਾਰ ਤੇ ਖੁਰਾਕ ਸੁਰੱਖਿਆ ਮੁੱਖ ਨਿਸ਼ਾਨਾ ਸੀਗਾ। ਉਹਨੇ ਕਿਹਾ ਕਿ ਦੇਸ਼ ਦੇ 40% ਕਿਸਾਨ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਕੋਲੇ ਮੰਡੀ ਵਿੱਚ ਲਿਜਾਣ ਲਈ ਕੁਝ ਵੀ ਨਹੀਂ ਹੁੰਦਾ। ਫਿਰ ਵੀ ਜਿਨ੍ਹਾਂ ਖੇਤਰਾਂ ਦੇ ਵਿੱਚ ਕਣਕ ਤੇ ਝੋਨੇ ਦੀ ਖਰੀਦ ਦੀ ਗਰੰਟੀ ਆ, ਉਹਨਾਂ ਦੇ ਵਿੱਚ ਸਾਰੇ ਕਿਸਾਨਾਂ ਤੋਂ ਖਰੀਦ ਕੀਤੀ ਜਿਹੜੀ ਜਾਂਦੀ ਆ। ਔਰ ਅਸਲ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਬਿਹਤਰ ਤਰੀਕਾ ਨਹੀਂ ਗਾ ਜੀ। ਔਰ ਇਹਦੇ ਨਾਲ ਜਿਹੜਾ ਜੀ ਇਹ ਕਿਹਾ ਜਾ ਸਕਦਾ ਕਿ ਇੱਕ ਨਵੀਂ ਚਰਚਾ ਜਿਹੜੀ ਹੈ ਜੀ ਉਹ ਵੱਡੀ ਛਿੜ ਜਾਣੀ ਹੈ ਇਸ ਸਭ ਕਾਸੇ ਦੇ ਨਾਲ। ਬੇਸ਼ੱਕ ਇਹ ਕਹਿ ਦਿੱਤਾ ਜਾਊਗਾ ਕਿ ਉਹਦੇ ਨਿੱਜੀ ਜਿਹੜੇ ਜੀ ਉਹ ਵਿਚਾਰ ਨੇ, ਇਹ ਸਾਡੇ ਵਿਚਾਰ ਨੇਗੇ, ਪਰ ਜੇ ਦੇਖਿਆ ਜਾਵੇ ਤਾਂ ਇਹਦੇ ਪਿੱਛੇ ਮਾਨਸਿਕਤਾ ਤਾਂ ਜਿਹੜੀ ਹੈ ਜੀ ਉਹ ਨਜ਼ਰ ਆਉਂਦੀ ਹੈ। ਉਹਨੇ ਇਹ ਗੱਲ ਜਿਹੜੀ ਕਿ ਕਹੀ ਕਿ ਜੇ ਤਕਨੀਕੀ ਆਧਾਰ ਉੱਤੇ ਕੁਝ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਇੱਕ ਹੱਦ ਤੋਂ ਵਧਾ ਦਿੱਤਾ ਜਾਵੇ ਤਾਂ ਕਿਸਾਨ ਦੂਜੀਆਂ ਫਸਲਾਂ ਦੀ ਬਿਜਾਈ ਬੰਦ ਕਰ ਦੇਣਗੇ। ਚਾਈਨਾ ਦੇ ਤਜਰਬੇ ਤੋਂ ਉਹਨਾਂ ਕਿਹਾ ਕਿ ਸਿੱਖਣਾ ਚਾਹੀਦਾ ਹੈ, ਜਿਹਨੇ ਅਨਾਜ ਦਾ ਭਾਅ ਤਕਨੀਕੀ ਢੰਗ ਦੇ ਨਾਲ ਵਧਾ ਦਿੱਤਾ ਸੀ, ਪਰ ਉਹਨੂੰ ਪਿੱਛੇ ਜਿਹੜਾ ਜੀ ਬਾਅਦ ਦੇ ਵਿੱਚ ਹਟਣਾ ਪਿਆ ਸੀਗਾ। ਮਤਲਬ ਇਹ ਕਿ ਜਿਹੜਾ ਕਿਸਾਨ ਹੈ ਜੀ ਉਹਨੂੰ ਇਹ ਤਿਆਰੀ ਰੱਖਣੀ ਪਊਗੀ, ਕਿਉਂਕਿ ਕਿਸਾਨ ਵੀ ਬਹੁਤਾ ਜਿਹੜਾ ਜੀ ਉਹ ਕਣਕ ਝੋਨੇ ਦੇ ਉੱਤੇ ਡਿਪੈਂਡ ਹੋ ਕੇ ਰਹਿ ਗਿਆ ਤੇ ਉਹਦੇ ਇਹ ਡਿਪੈਂਡ ਹੋਣ ਦੀ ਵਜ੍ਹਾ ਕਰਕੇ ਜਿਹੜੀਆਂ ਜੀ ਉਹ ਸਰਕਾਰਾਂ ਉਹਦੀ ਹੁਣ ਬਾਂਹ ਫੜਨ ਦੇ ਵਾਸਤੇ ਤਿਆਰ ਨਹੀਂ, ਕਿਉਂਕਿ ਉਹਨਾਂ ਨੂੰ ਹੁਣ ਚਾਹੀਦੀ ਨਹੀਂ ਉਹਦੀ ਫਸਲ। ਜਿਹੜੀ ਚੀਜ਼ ਨਾ ਚਾਹੀਦੀ ਹੋਵੇ ਉਹ ਜੇ ਤੁਸੀਂ ਬੀਜੀ ਜਾਓਗੇ ਫਿਰ ਉਹਦੀ ਬੇਕਦਰੀ ਜਿਹੜੀ ਜੀ ਉਹ ਹੋਣੀ ਲਾਜ਼ਮੀ ਹੈ। ਸਰਕਾਰਾਂ ਦੀ ਮਦਦ ਤੋਂ ਬਿਨਾਂ ਇੰਨਾ ਜ਼ਰੂਰ ਆ ਇਸ ਫਸਲੀ ਚੱਕਰ ਦੇ ਵਿੱਚੋਂ ਨਿਕਲਿਆ ਨਹੀਂ ਜਾ ਸਕਦਾ। ਬਹੁਤ ਔਖਾ ਹੈ, ਇਹਦਾ ਨਿਕਲ ਸਕਣਾ ਜਿਹੜਾ ਜੀ ਉਹ ਬਹੁਤ ਔਖਾ ਹੈ, ਕਿਉਂਕਿ ਕਿਸਾਨ ਕਰਜ਼ੇ ਦੇ ਹੇਠ ਇੰਨਾ ਜਿਹੜਾ ਜੀ ਆਇਆ ਹੋਇਆ ਕਿ ਉਹ ਰਿਸਕ ਨਹੀਂ ਲੈ ਸਕਦਾ। ਔਰ ਇਹ ਰਿਸਕ ਨਾ ਲੈ ਸਕਣਾ ਉਹਦੀ ਜਿਹੜੀ ਆ ਇਹ ਸਾਰਾ ਕੁਛ ਜਿਹੜੀ ਖੇਤੀਬਾੜੀ ਹੈ ਜੀ ਉਹ ਰਿਸਕੀ ਬਣ ਕੇ ਜੀ। ਪਰ ਧਿਆਨ ਕੋਈ ਨਹੀਂ ਦਿੰਦਾ ਇਹਨਾਂ ਵੱਲ, ਵਿਚਾਰਿਆਂ ਵੱਲ। ਤੇ ਅੱਗੇ ਆਪਾਂ CBI ਦੇ ਵਿਵਾਦ ਦੀ ਗੱਲ ਕਰੀਏ ਤਾਂ ਉਹ ਹੋਰ ਬਦਲਿਆ ਹੋਇਆ ਅਧਿਕਾਰੀ ਉਹ ਵੀ ਸੁਪਰੀਮ ਕੋਰਟ ਪਹੁੰਚਿਆ। ਇਹ ਮਾਮਲਾ ਜਿਹੜਾ ਉਹ ਘਟਣ ਦਾ ਨਾਮ ਨਹੀਂ ਲੈ ਰਿਹਾ ਜੀ। ਇਹ ਜਿਹੜੀ ਕੰਟਰੋਵਰਸੀ CBI ਦੀ ਸ਼ੁਰੂ ਹੋਈ ਆ, ਇਹ ਅੰਦਰੂਨੀ ਜੋ ਕੜਾ ਕਲੇਸ਼ ਸੀਗੀ ਜੀ, ਇਹ ਕਿਸ ਲੈਵਲ ਤੱਕ ਲੈ ਜੂਗਾ ਇਹਦੇ ਬਾਰੇ ਜਿਹੜਾ ਸ਼ਿਵ ਸੈਨਾ ਦਾ ਅਖਬਾਰ ਹੈ ਸਾਹਮਣਾ, ਉਹਨੇ ਕੱਲ ਬਹੁਤ ਇੱਕ ਸਖਤ ਜਿਹੜੀ ਲਫ਼ਜ਼ਾਂ ਵਾਲੀ ਐਡੀਟੋਰੀਅਲ ਜਿਹੜੀ ਸੰਪਾਦਕੀ ਹੈ ਜੀ ਉਹ ਲਿਖੀ ਹੈ।
शिव सेना ने डायरैक्ट हमला जिहड़ा जी बीजेपी के उत्ते कीता और ये गल कही है कि जिहड़ी भारतीय जनता पार्टी है वो गृह युद्ध जिहड़ा जी वो शुरू करा दूगी मुल्क दे विच। ਉਹਦੇ ਇਹਦੇ ਵਿੱਚ ਇਹ ਗੱਲ ਜਿਹੜੀ ਜੀ ਸੰਪਾਦਕੀ ਦੇ ਵਿੱਚ ਲਿਖੀ ਆ ਕਿ ਪਹਿਲਾਂ ਸੁਪਰੀਮ ਕੋਰਟ ਦੇ ਜੱਜਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਤੇ ਹੁਣ CBI ਦਾ ਵਿਵਾਦ ਜਿਸ ਪੱਧਰ ਦੇ ਉੱਤੇ ਚਲੇ ਗਿਆ ਇਹ ਮੁਲਕ ਦੇ ਵਾਸਤੇ ਬਹੁਤ ਖਤਰਨਾਕ ਹੈ। ਉਧਰ CBI ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਦਾ ਤਫਤੀਸ਼ੀ ਆਫਿਸਰ ਤੇ ਜਾਂਚ ਏਜੰਸੀ ਦੇ ਵਿੱਚ ਡਿਪਟੀ SP AK ਬਸੀ ਆਪਣੇ ਜਿਹੜੀ ਉਹਦੀ ਬਦਲੀ ਕੀਤੀ ਗਈ ਆ ਅੰਡੇਮਾਨ ਨਿਕੋਬਾਰ ਕਾਲੇ ਪਾਣੀ ਉਹਦੇ ਖਿਲਾਫ ਉਹ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਜੀ। AK ਬਸੀ ਨੇ ਉੱਚ ਅਦਾਲਤ ਦੇ ਜਿਹੜਾ ਰੁਖ ਕੀਤੇ ਜਾਣ ਦੇ ਨਾਲ CBI ਦਾ ਰੇੜਕਾ ਜਿਹੜਾ ਜੀ ਬਿਨਾਂ ਕਿਸੇ ਸ਼ੱਕ ਦੇ ਹੋਰ ਗੁੰਝਲਦਾਰ ਜਿਹੜਾ ਜੀ ਉਹ ਬਣ ਗਿਆ। ਸੁਪਰੀਮ ਕੋਰਟ ਨੇ ਹੈਦਰਾਬਾਦ ਪੁਲਿਸ ਨੂੰ ਅਸਥਾਨਾ ਖਿਲਾਫ ਕਥਿਤ ਵੱਢੀ ਲੈਣ ਦੇ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਕਾਰੋਬਾਰੀ ਸਥਾਨਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਆ। ਚੀਫ ਜਸਟਿਸ ਰੰਜਨ ਗੋਗੋਈ ਤੇ ਜਸਟਿਸ UU ਲਲਿਤ ਤੇ KM ਜੋਸਫ ਦੇ ਬੈਂਚ ਨੇ CBI ਦੇ ਵੱਲੋਂ ਸਨਾ ਦੇ ਖਿਲਾਫ ਸੰਮਣਾਂ ਦੇ ਉੱਤੇ ਰੋਕ ਲਾਉਣ ਤੋਂ ਨਾ ਕੀਤੀ ਹੈ ਔਰ 3 ਮੈਂਬਰੀ ਬੈਂਚ ਨੇ ਸਨਾ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ AK ਪਟਨਾਇਕ ਦੀ ਹਾਜ਼ਰੀ ਦੇ ਵਿੱਚ ਉਹਦੇ ਬਿਆਨ ਲਿਖੇ ਜਾਣ ਦੀ ਅਪੀਲ ਖਾਰਜ ਕਰ ਦਿੱਤੀ। CBI ਦੇ ਜਿਹੜੇ ਡਿਪਟੀ ਸੀਗੇ ਜੀ ਡਿਪਟੀ SP AK ਬਸੀ ਉਹਨੇ ਸੁਪਰੀਮ ਕੋਰਟ ਜਾਂਦਿਆਂ ਹੋਇਆ 24 ਅਕਤੂਬਰ ਨੂੰ ਅੰਡੇਮਾਨ ਨਿਕੋਬਾਰ ਤੇ ਕੀਤੇ ਆਪਣੇ ਬਦਲੀ ਨੂੰ ਬਦਨੀਤੀ ਦੇ ਨਾਲ ਕੀਤੀ ਕਾਰਵਾਈ ਕਰਾਰ ਦਿੰਦਿਆਂ ਹੋਇਆ ਇਹ ਗੱਲ ਜਿਹੜੀ ਹੈ ਜੀ ਆਖੀ ਕਿ ਇੱਕੋ ਇੱਕ ਉਹਦਾ ਮੰਤਵ ਸੰਵੇਦਨਸ਼ੀਲ ਜਾਂਚ ਨੂੰ ਲੀਹੇ ਲਾਉਣਾ ਸੀ। ਬਸੀ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਕਿ ਅਸਥਾਨਾਂ ਦੇ ਖਿਲਾਫ ਲੱਗੇ ਦੋਸ਼ ਬਹੁਤ ਗੰਭੀਰ ਨੇ। CBI ਅਧਿਕਾਰੀ ਨੇ ਮੰਗ ਕੀਤੀ ਹੈ ਕਿ ਉਹਦੀ ਬਦਲੀ ਦੇ ਖਿਲਾਫ ਦਾਇਰ ਉਹਦੀ ਅਪੀਲ ਤੇ 2 ਨਵੰਬਰ ਨੂੰ ਜ਼ਰੂਰੀ ਸੁਣਵਾਈ ਦਿੱਤੀ ਜਾਵੇ। ਜਿਹੜੀ ਉੱਚ ਅਦਾਲਤ ਹੈ ਉਹਨੇ AK ਬਸੀ ਨੂੰ ਭਰੋਸਾ ਦਿੱਤਾ ਕਿ ਉਹ ਇਹਦੇ ਉੱਤੇ ਗੌਰ ਕਰੂਗੀ। ਉਧਰ ਕਾਰੋਬਾਰੀ ਸਤੀਸ਼ ਸਨਾ ਦੇ ਵੱਲੋਂ ਇਹ ਸੀਨੀਅਰ ਵਕੀਲ ਜਿਹੜੇ ਸੀਗੇ ਜੀ ਉਹਨੇ ਇਹ ਗੱਲ ਕਹੀ ਕਿ ਕਾਰੋਬਾਰੀ ਦੀ ਜਾਨ ਨੂੰ ਖਤਰਾ ਹੈ ਔਰ ਉਹਨੂੰ ਫੌਰੀ ਸੁਰੱਖਿਆ ਦਿੱਤੀ ਜਾਵੇ। ਇਹ ਤਾਂ ਉਸੇ ਵੇਲੇ ਜਿਹੜੀ ਹੈ ਜੀ ਉਹ ਮੰਨ ਲਈ ਗਈ। ਇਹਦੇ ਦੌਰਾਨ ਦਿੱਲੀ ਹਾਈ ਕੋਰਟ ਨੇ ਕਿਹਾ ਜੀ ਕਿ CBI ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੀ ਸ਼ਮੂਲੀਅਤ ਵਾਲੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦਲਾਲ ਮਨੋਜ ਪ੍ਰਸਾਦ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ 1 ਨਵੰਬਰ ਨੂੰ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇਹ ਮਾਮਲਾ ਜਿਹੜਾ ਜੀ ਇਹ ਗਲੇ ਦੀ ਹੱਡੀ ਤਾਂ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਦਾ ਬਣਦਾ ਤੁਰਿਆ ਜਾ ਰਿਹਾ। ਹੁਣ ਬਹੁਤੀ ਜਿਹੜੀ ਆਸ ਹੈ ਉਹ ਸਾਰੀ ਦੀ ਸਾਰੀ ਸੁਪਰੀਮ ਕੋਰਟ ਦੇ ਉੱਤੇ ਹੋਈ ਹੈ ਕਿ ਉਹ ਕੀ ਕਰਦੀ ਹੈ 14 ਨਵੰਬਰ ਨੂੰ ਖਾਸ ਤੌਰ 'ਤੇ ਜੀ। ਤੇ ਅੱਗੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਉਹਨਾਂ ਦੇ ਧੜਿਆਂ ਦੀ ਏਕਤਾ ਤਾਂ ਹੁਣ ਲੱਗਦਾ ਕਿ ਬਹੁਤ ਦੂਰ ਦੀ ਗੱਲ ਆ। ਕੁਰਸੀਆਂ ਰੱਖਣ ਦੀਆਂ ਬੜੀਆਂ ਯੋਜਨਾਵਾਂ ਬਣ ਰਹੀਆਂ ਸੀਗੀਆਂ ਕਿ ਇਸੇ ਤਰ੍ਹਾਂ ਕਾਇਮ ਰਹਿਣੀਆਂ ਚਾਹੀਦੀਆਂ ਪਰ ਲੱਗਦਾ ਕਿ ਗੱਲ ਬਣਨੀ ਨਹੀਂ ਇਹਨਾਂ ਦੀ। ਬਿਲਕੁਲ ਜੀ ਇਹ ਮਾਮਲਾ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਇਹ ਜਿਹੜਾ ਜੀ ਕਾਫੀ ਹੱਦ ਤੱਕ ਡੋਲ ਗਿਆ ਜੀ ਮਾਮਲਾ ਔਰ ਖਾਸ ਤੌਰ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਐਲਾਨ ਕੀਤੇ ਗਏ ਉਮੀਦਵਾਰ ਹੈ ਉਦੋਂ ਬਾਅਦ ਜਿਸ ਤਰੀਕੇ ਦੇ ਨਾਲ ਦੋਨਾਂ ਧੜਿਆਂ ਨੇ ਜਿਹੜਾ ਜੀ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਉਹਦੇ ਤੋਂ ਨਹੀਂ ਲੱਗਦਾ ਜੀ ਕਿ ਇਹ ਕਹਾਣੀ ਜਿਹੜੀ ਹੈ ਜੀ ਹੁਣ ਅੱਗੇ ਕਿਸੇ ਵੀ ਤਰੀਕੇ ਦੇ ਨਾਲ ਤੁਰ ਸਕਦੀ ਹੈ ਜੀ। ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਦੇ ਵੱਲੋਂ ਆਪਣੇ 5 ਜਿਹੜੇ ਜੀ ਉਮੀਦਵਾਰ ਐਲਾਨ ਦਿੱਤੇ ਗਏ ਆ ਲੋਕ ਸਭਾ ਦੇ ਵਾਸਤੇ। 2 ਸਿਟਿੰਗ MP ਜਿਹੜੇ ਆ ਉਹਨਾਂ ਨੂੰ ਟਿਕਟ ਦਿੱਤੀ ਗਈ ਆ। ਇੱਥੇ ਸੰਗਰੂਰ ਤੋਂ ਭਗਵੰਤ ਮਾਨ ਤੇ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਹੋਰੀ, ਅੰਮ੍ਰਿਤਸਰ ਤੋਂ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਢਾਲੀਵਾਲ ਨੂੰ ਟਿਕਟ ਦਿੱਤੀ ਗਈ ਆ। ਸ੍ਰੀ ਅਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਜਿਹੜੇ ਮੋਹਾਲੀ ਤੋਂ ਵਿਧਾਨ ਸਭਾ ਲੜੇ ਸੀ। ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਨੂੰ ਉਮੀਦਵਾਰ ਜਿਹੜਾ ਜੀ ਉਹ ਐਲਾਨਿਆ ਗਿਆ ਔਰ ਜਿਹੜਾ ਜੀ ਇਹ ਵੀ ਕਿਹਾ ਗਿਆ ਕਿ ਨਵੰਬਰ ਮਹੀਨੇ ਦੇ ਵਿੱਚ ਜਿਹੜੇ ਬਾਕੀ ਰਹਿੰਦੇ 8 ਉਮੀਦਵਾਰ ਹੈ ਉਹਨਾਂ ਦਾ ਐਲਾਨ ਵੀ ਜਿਹੜਾ ਜੀ ਉਹ ਕਰ ਦਿੱਤਾ ਜਾਊਗਾ। ਇਹਦੇ ਤੋਂ ਬਾਅਦ ਜਿਹੜੇ ਖਹਿਰਾ ਧੜਾ ਹੈ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਗੱਲ ਕਹੀ ਕਿ ਇਹ ਜਿਹੜਾ ਜੀ ਐਲਾਨ ਕੇ ਉਹਨਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਉਹਨਾਂ ਦੇ ਵਾਸਤੇ ਗੱਲਬਾਤ ਦੇ ਦਰਵਾਜ਼ੇ ਜਿਹੜੇ ਆ ਜੀ ਉਹ ਬੰਦ ਹੋ ਚੁੱਕੇ ਹੋਏ ਆ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਅਲਟੀਮੇਟਮ ਉਹਨਾਂ ਨੇ ਦਿੱਤਾ ਕਿ 7 ਨਵੰਬਰ ਤੱਕ ਜੇ ਤਾਂ ਸਾਰੇ ਜਿਹੜੇ ਜੀ ਬਣਾਏ ਹੋਏ ਜ਼ੋਨ ਦੇ ਧੜੇ ਨੇ ਉਹ ਭੰਗ ਨਹੀਂ ਕੀਤੇ ਜਾਂਦੇ ਤਾਂ 8 ਨਵੰਬਰ ਨੂੰ ਉਹ ਆਪਣੀ ਜਿਹੜਾ ਜੀ ਨਵੀਂ ਫਰੰਟ ਜਿਹੜਾ ਉਹ ਐਲਾਨ ਦੇਣਗੇ। ਕਿਉਂਕਿ ਇਹ ਤਾਂ ਹੈ ਨਹੀਂ ਗਾ ਜੀ ਕਿ ਉਹ ਹਫ਼ਤੇ 'ਚ ਬਣ ਜਾਣਾ ਜਾਂ 5-4 ਦਿਨ। ਇਟ ਮੀਨਸ ਕਿ ਉਹ ਤਿਆਰੀ ਤਾਂ ਜਿਹੜੀ ਹੈ ਜੀ ਉਹ ਪਹਿਲਾਂ ਹੀ ਹੈਗੀ ਆ ਉਸ ਫਰੰਟ ਦੀ।
ਹੁਣ ਸਵਾਲ ਇਹ ਹੈ ਕਿ ਉਸ ਫਰੰਟ ਦੇ ਵਿੱਚ ਕਿਹੜੇ ਜਿਹੜੇ ਆ ਜੀ ਉਹ ਨਾਲ ਧੜੇ ਜੁੜਨਗੇ। ਇਹਦੀ ਤਿਆਰੀ ਮੁਕੰਮਲ ਹੋ ਚੁੱਕੀ ਹੋਈ ਆ ਔਰ ਇਹ ਕਿਹਾ ਜਾ ਸਕਦਾ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਜਾਂ ਦੂਸਰੇ ਹਫ਼ਤੇ ਖਹਿਰਾ ਧੜਾ ਜਿਹੜਾ ਜੀ ਉਹ ਆਪਣਾ ਫਰੰਟ ਐਲਾਨੂਗਾ। ਸਵਾਲ ਇਹ ਵੀ ਜਿਹੜਾ ਜੀ ਚੱਲਦਾ ਹੈ ਕਿ ਜਿਹੜਾ ਫਰੰਟ ਹੈ ਉਹ ਐਲਾਨ ਕੇ ਕੀ ਸਿਆਸੀ ਪਾਰਟੀ ਉਹ ਬਣਾ ਲੈਣਗੇ। ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਰਹੂਗਾ। ਜੇ ਤਾਂ ਤੁਰੰਤ ਸਿਆਸੀ ਪਾਰਟੀ ਜਿਹੜਾ ਜੀ ਐਲਾਨ ਦਿੰਦੇ ਆ ਉਹ, ਤੇ ਫਿਰ ਟੈਕਨੀਕਲੀ ਉਹਨਾਂ ਦੀ ਜਿਹੜੀ MLA-ਸ਼ਿਪ ਹੈ ਜੀ ਉਹ ਖਤਮ ਹੋ ਸਕਦੀ ਹੈ, ਜਾਂ ਉਹ ਹਾਲ ਦੀ ਘੜੀ ਜਿਹੜਾ ਜੀ ਮਹਿਜ਼ ਫਰੰਟ ਐਲਾਨ ਕੇ, ਜਿਹੋ ਜਿਹਾ ਫਰੰਟ ਇੱਕ ਡਾਕਟਰ ਗਾਂਧੀ ਹੋਰਾਂ ਨੇ ਵੀ ਐਲਾਨਿਆ ਹੋਇਆ ਪੰਜਾਬ ਫਰੰਟ, ਉਸੇ ਤਰ੍ਹਾਂ ਦਾ ਐਲਾਨ ਕੇ ਅਜੇ ਹੋ ਸਕਦਾ ਕਿ ਸਿਆਸੀ ਸਰਗਰਮੀ ਇਹਦੇ ਤੋਂ ਨਾ ਚਲਾਉਣ ਕੁਝ ਮਹੀਨੇ ਹੋਰ। ਜਿਹੜੇ ਉਹਨਾਂ ਦੇ ਨਾਲ ਨੇ ਉਹ ਕਿਉਂਕਿ MLA-ਸ਼ਿਪ ਜਿਹੜੀ ਹੈ ਜੀ ਉਹ ਜਾਊਗੀ, ਤੇ ਉਹ ਇਹ ਕੋਸ਼ਿਸ਼ ਜਿਹੜੀ ਜੀ ਜ਼ਰੂਰ ਕਰਨਗੇ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਦੋਂ ਕੁਝ ਸਮਾਂ ਪਹਿਲਾਂ ਇਸ ਫਰੰਟ ਦਾ ਸਿਆਸੀ ਐਲਾਨ ਕੀਤਾ ਜਾਵੇ। ਕਿਉਂਕਿ ਜੇ 6 ਮਹੀਨੇ ਤੋਂ ਵੱਧ ਦਾ ਸਮਾਂ ਰਹਿੰਦਾ ਜੀ, ਮੰਨ ਲਓ ਅਜੇ 6 ਮਹੀਨੇ ਅਜੇ ਰਹਿੰਦੇ ਆ ਜੀ, 6 ਤੋਂ ਵੱਧ ਰਹਿੰਦੇ ਆ, ਜੇ ਹੁਣੇ ਉਹ ਸਿਆਸੀ ਪਾਰਟੀ ਐਲਾਨਦੇ ਆ ਤੇ ਸੀਟਾਂ ਖਾਲੀ ਡਿਕਲੇਅਰ ਜਿਹੜੀਆਂ ਦੀ ਹੋ ਜਾਣਗੀਆਂ ਟੈਕਨੀਕਲੀ MLA ਦੀਆਂ, ਉਹਨਾਂ ਦੀ MLA-ਸ਼ਿਪ ਜਿਹੜੀ ਹੈ ਜੀ ਉਹ ਜਾਂਦੀ ਲੱਗੂਗੀ। ਜੇ ਇਹ ਤਕਰੀਬਨ ਹੁਣ ਤੋਂ 2-3 ਮਹੀਨੇ ਬਾਅਦ ਜਿਹੜਾ ਜੀ ਉਹ ਐਲਾਨਦੇ ਆ ਕਿ ਸਿਆਸੀ ਪਾਰਟੀ ਦੇ ਵਜੋਂ ਜਿਹੜਾ ਜੀ ਵਿਚਰੂਗਾ, ਫਿਰ ਉਹ ਜਿਹੜੀਆਂ MLA-ਸ਼ਿਪ ਹੈ ਜੀ ਉਹ ਕਾਇਮ ਰਹਿ ਸਕਦੀ ਹੈ ਉਹਨਾਂ ਦੀ। ਉਹ 6 ਮਹੀਨੇ ਅਜੇ ਉਹਦੇ ਵਿੱਚ ਜਿਹੜਾ ਜੀ ਉਹ ਪੈਣਗੇ, ਉਹਦੇ ਨਾਲ ਸਮਾਂ ਜਿਹੜਾ ਜੀ ਉਹ ਗਾਂਹ ਲੰਘ ਜਾਊਗਾ। ਉਧਰ ਦੂਜੇ ਪਾਸੇ ਜਿਹੜੇ ਪ੍ਰਿੰਸੀਪਲ ਬੁੱਧਰਾਮ ਹੋਰੀ ਨੇ ਜੀ, ਜਿਹੜੇ ਕਿ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਨੇਤਾ ਨੇ, ਉਹਨਾਂ ਨੇ ਜਿਹੜੀ ਹੈ ਜੀ ਇਹ ਗੱਲ ਕਹੀ ਆ ਕਿ ਜਿਹੜੇ ਸਰਬਜੀਤ ਕੌਰ ਮਾਣੂਕੇ ਨੇ, ਜਿਹੜੇ ਕਿ ਦੋਨਾਂ ਧੜਿਆਂ ਦੇ ਵਿਚਾਲੇ ਏਕਤਾ ਲਈ ਯਤਨਸ਼ੀਲ ਸਨ, ਉਹਨਾਂ ਨੂੰ ਧਮਕੀਆਂ ਜਿਹੜੀਆਂ ਜੀ ਉਹ ਦਵਾਈਆਂ ਜਾ ਰਹੀਆਂ ਨੇ। ਇਹ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਜਿਹੜਾ ਜੀ ਇਹ ਦੋਸ਼ ਖਹਿਰਾ ਧੜੇ ਦੇ ਉੱਤੇ ਲਗਾ ਦਿੱਤਾ ਜੀ। ਉਸ ਤੋਂ ਬਾਅਦ ਤਕਰੀਬਨ ਇਹ ਲੱਗਦਾ ਜੀ ਕਿ ਦੋਨਾਂ ਧੜਿਆਂ ਦੇ ਵਿਚਾਲੇ ਹੁਣ ਏਕਤਾ ਵਾਲੀ ਗੱਲ ਜਿਹੜੀ ਹੈ ਜੀ ਉਹ ਦੂਰ ਦੀ ਗੱਲ ਹੋ ਗਈ। ਸੋ ਹੁਣ ਆਪੋ ਆਪਣੇ ਰਾਹ ਜਿਹੜੇ ਜੀ ਉਹ ਪੈ ਗਏ ਲੱਗਦੇ ਨੇ। ਤਾਹਿਰਾ ਸਰਾਹ ਇੱਕ ਬੜੇ ਵਧੀਆ ਰਾਈਟਰ ਨੇ ਜੀ ਪਾਕਿਸਤਾਨ ਦੇ, ਉਹਨਾਂ ਦੀ ਗਜ਼ਲ ਬੜੀ ਪਿਛਲੇ ਦਿਨਾਂ ਦੇ ਵਿੱਚ ਮਕਬੂਲ ਹੋਈ ਸੀ। ਉਹਦਾ ਇੱਕ ਜਿਹੜਾ ਜੀ ਸ਼ੇਰ ਹੈ ਕਿ ਜਿਹੜਾ ਕੀ ਕਹਿਣਾ ਹੈ, ਆਪੋ ਆਪਣੇ ਰਾਹ ਪਈਏ, ਜਿੰਨੀ ਹੋਈ ਬਥੇਰੀ ਨਹੀਂ, ਕੋਈ ਇਸ ਤਰ੍ਹਾਂ ਦੀ ਜਿਹੜੀ ਸੀ ਉਹ ਇਸੇ ਤਰ੍ਹਾਂ ਦੀ ਇਹਦੇ ਉੱਤੇ ਕੁਝ ਜ਼ਿਆਦਾ ਜਿਹੜੀ ਜੀ ਉਹ ਢੁੱਕ ਰਿਹਾ ਪ੍ਰਤੀਤ ਹੁੰਦਾ ਕਿ ਜਿੰਨੀ ਕੁ ਹੋ ਗਈ ਉਹ ਬਥੇਰੀ ਹੈ ਜੀ। ਹੁਣ ਆਪੋ ਆਪਣੇ ਰਾਹ ਜਿਹੜੇ ਦੋਵੇਂ ਉਹ ਤੁਰ ਪੈਣਗੇ ਧੜੇ ਜੀ। ਬਿਲਕੁਲ, ਤਿਆਰੀਆਂ ਤਾਂ ਬਾਕੀ ਹੀ ਕਾਫੀ ਟਾਈਮ ਤੋਂ ਹੈਗੀਆਂ। ਤੇ ਅੱਗੇ ਕਾਂਗਰਸ ਦੇ ਇੱਕ ਵਿਧਾਇਕ ਚੰਨੀ ਦੀ ਜੇ ਗੱਲ ਕਰੀਏ, ਉਸਨੇ ਜਿਹੜੇ ਮੈਸੇਜ ਭੇਜੇ ਸੀ ਲੇਡੀ ਨੂੰ, ਉਹ ਤਾਂ ਮੰਨ ਲਿਆ ਕਿ ਮੈਂ ਮੈਸੇਜ ਭੇਜੇ ਆ, ਪਰ ਦਲਿਤ ਪੱਤਾ ਖੇਲਣ ਦੀ ਵੀ ਕੋਸ਼ਿਸ਼ ਕੀਤੀ। ਬਿਲਕੁਲ ਜੀ। ਇੱਕ ਤਾਂ ਉਹ ਸਾਹਮਣੇ ਆਏ ਜੀ, ਇਹ ਜਿਹੜਾ ਕਿਹਾ ਜਾ ਰਿਹਾ ਕਿ ਵਿਦੇਸ਼ ਗਏ ਹੋਏ ਸੀਗੇ, ਉਹਨਾਂ ਦੇ ਪਹਿਲਾਂ ਤਾਂ ਇਹ ਆ ਰਿਹਾ ਸੀਗਾ ਜੀ ਕਿ ਉਹ ਦੀਵਾਲੀ ਤੋਂ ਬਾਅਦ ਮਿਲਣਗੇ, ਪਰ ਦੀਵਾਲੀ ਵਾਲੀ ਗੱਲ ਤਾਂ ਜਿਹੜੀ ਜੀ ਉਹ ਨਹੀਂ ਹੋਈ। ਉਹਨਾਂ ਨੂੰ ਆਉਣਾ ਪੈ ਗਿਆ ਜਿਹੜਾ ਜੀ ਸਾਹਮਣੇ, ਕਿਉਂਕਿ ਮਾਮਲਾ ਜ਼ਿਆਦਾ ਜਿਹੜਾ ਜੀ ਉਹ ਭਖਿਆ ਸੀਗਾ। ਤੇ ਸਾਹਮਣੇ ਆ ਕੇ ਉਹਨਾਂ ਨੇ ਇਹ ਗੱਲ ਤਾਂ ਮੰਨ ਲਈ ਕਿ ਉਹਨਾਂ ਨੇ ਮੈਸੇਜ ਭੇਜਿਆ ਸੀ, ਗਲਤੀ ਦੇ ਨਾਲ ਕਹਿੰਦੇ ਜੀ ਮੈਸੇਜ ਚਲੇ ਗਿਆ ਸੀਗਾ, ਔਰ ਇਹ ਵੀ ਕਹਿਤਾ ਕਿ ਮੈਂ ਉਹਦੀ ਮੁਆਫੀ ਮੰਗ ਲਈ ਸੀ, ਔਰ ਉਹਨਾਂ ਕਿਹਾ ਕਿ ਇਹ ਮਾਮਲਾ ਉਦੋਂ ਖਤਮ ਜਿਹੜਾ ਜੀ ਉਹ ਹੋ ਗਿਆ ਸੀਗਾ। ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਜਿਹੜੀ ਮਹਿਲਾ ਇਹ ਆਫਿਸਰ ਸੀਗੀ, ਇਹਨੂੰ ਜਿਹੜਾ ਜੀ ਉਹ ਗਲਤੀ ਦੇ ਨਾਲ ਉਹਨਾਂ ਨੇ ਮੈਸੇਜ ਭੇਜਿਆ ਗਿਆ, ਜਦੋਂ ਕਿ ਅਕਾਲੀ ਦਲ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਦਨਾਮ ਕਰਨ ਦੇ ਵਾਸਤੇ ਇਹ ਜਾਣ ਬੁੱਝ ਕੇ ਮਾਮਲਾ ਖੜਾ ਕਰ ਰਿਹਾ। ਉਹਨਾਂ ਨੇ ਕਿਹਾ ਗਲਤੀ ਦੇ ਨਾਲ ਭੇਜਿਆ ਗਿਆ ਸੰਦੇਸ਼ ਇੰਨਾ ਜਿਹੜਾ ਜੀ ਇੰਨਾ ਵੱਡਾ ਇਸ਼ੂ ਨਹੀਂ ਸੀ ਬਣਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਹੋਰਾਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਇਹ ਮਹਿਲਾ ਆਫਿਸਰ ਸੀ ਉਹਨੂੰ ਸਥਿਤੀ ਸਪਸ਼ਟ ਕਰਕੇ ਮੁਆਫੀ ਜਿਹੜੀ ਹੈ ਜੀ ਉਹ ਮੰਗ ਲਈ ਗਈ ਸੀ। ਇਹ ਨਾਲ ਇੱਕ ਨਵੀਂ ਚੀਜ਼ ਜਿਹੜੀ ਜੀ ਸਾਹਮਣੇ ਆ ਗਈ ਕਿ ਮੁੱਖ ਮੰਤਰੀ ਹੋਰਾਂ ਨੇ ਇਹ ਸਮਝੌਤਾ ਜਿਹੜਾ ਜੀ ਕਰਾਇਆ ਸੀ। ਚੰਨੀ ਹੋਰਾਂ ਨੇ ਕਹਿਤਾ ਕਿ ਉਹਨਾਂ ਦੀ ਹਾਜ਼ਰੀ ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਹੋਇਆ ਸੀਗਾ। ਉਹਨਾਂ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਦਲਿਤਾਂ ਤੇ ਬੇਅਦਬੀ ਕਾਂਡ ਦੇ ਨਾਲ ਜੁੜੇ ਹੋਏ ਮੁੱਦਿਆਂ ਨੂੰ ਜ਼ੋਰਦਾਰ ਢੰਗ ਦੇ ਨਾਲ ਉਹਨਾਂ ਨੇ ਉਠਾਇਆ ਸੀਗਾ, ਜਿਹਦੇ ਕਰਕੇ ਜਿਹੜਾ ਜੀ ਅਕਾਲੀ ਦਲ ਉਹਨਾਂ ਦੇ ਉੱਤੇ ਇਹ ਜਾਣ ਬੁੱਝ ਕੇ ਤਿੱਖੇ ਹਮਲੇ ਜਿਹੜੇ ਜੀ ਉਹ ਕਰ ਰਿਹਾ, ਕਿਉਂਕਿ ਉਹ ਦਲਿਤ ਨੇ ਔਰ ਦਲਿਤਾਂ ਦੇ ਮੁੱਦੇ ਜ਼ੋਰਦਾਰ ਤਰੀਕੇ ਦੇ ਨਾਲ ਜਿਹੜਾ ਜੀ ਉਹ ਉਠਾ ਰਹੇ ਨੇ। ਔਰ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਅਕਾਲੀ ਦਲ ਜਿਹੜਾ ਜੀ ਇਹਨੂੰ ਭੜਕਾ ਕੇ ਬਿਨਾਂ ਅੱਗ ਤੋਂ ਧੂੰਆਂ ਜਿਹੜਾ ਜੀ ਉਹ ਉਠਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਿਹਾ। ਉਹਨੇ ਇਹ ਵੀ ਕਿਹਾ ਜੀ ਕਿ ਇਹ ਜਿਹੜਾ ਮੈਸੇਜ ਸੀਗਾ ਇਹ ਕੋਈ ਅਸ਼ਲੀਲ ਮੈਸੇਜ
ਨਹੀਂ ਸੀਗਾ, ਉਹਨੂੰ ਕਿਸੇ ਨੇ ਭੇਜਿਆ ਸੀਗਾ ਤੇ ਅੱਗੋਂ ਉਹਨੇ ਜਿਹੜਾ ਜੀ ਉਹ ਕਈਆਂ ਨੂੰ ਭੇਜ ਦਿੱਤਾ ਸੀਗਾ। ਇਹ ਵੀ ਕਿਹਾ ਕਿ ਮੁੱਖ ਮੰਤਰੀ ਉਹਨਾਂ ਨੂੰ ਪਹਿਲਾਂ ਹੀ ਕਲੀਨ ਚਿੱਟ ਜਿਹੜੀ ਹੈ ਜੀ ਦੇ ਚੁੱਕੇ ਆ, ਇਸ ਕਰਕੇ ਅਸਤੀਫੇ ਦਾ ਕੋਈ ਸਵਾਲ ਜਿਹੜਾ ਜੀ ਉਹ ਪੈਦਾ ਨਹੀਂ ਹੁੰਦਾ। ਯਾਦ ਹੈ ਕਿ ਇੱਕ ਕ੍ਰਿਕਟ ਦੇ ਕੈਪਟਨ ਹੁੰਦੇ ਸਨ ਜੀ, ਉਹ ਕੈਪਟਨਸ਼ਿਪ ਤੋਂ ਜਦੋਂ ਉਹਨਾਂ ਨੂੰ ਉਤਾਰਿਆ ਗਿਆ, ਉਹਨਾਂ ਦਾ ਨਾਮ ਜਿਹੜਾ ਸੀਗਾ ਜੀ ਮੈਚ ਫਿਕਸਿੰਗ 'ਚ ਆ ਗਿਆ ਸੀਗਾ। ਤੇ ਜਦੋਂ ਰੂਬਰੂ ਹੋਏ ਮੀਡੀਆ ਦੇ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਘੱਟ ਗਿਣਤੀ ਹੋਣ ਕਰਕੇ, ਘੱਟ ਗਿਣਤੀ ਦੇ ਵਿੱਚੋਂ ਹੋਣ ਕਰਕੇ ਜਿਹੜਾ ਸੀਗਾ ਜੀ ਨਿਸ਼ਾਨਾ ਬਣਾਇਆ ਗਿਆ, ਇਸ ਕਰਕੇ ਉਹਨੂੰ ਕੈਪਟਨਸ਼ਿਪ ਤੋਂ ਲਾ ਦਿੱਤਾ ਗਿਆ। ਇਹ ਨਹੀਂ ਦੱਸਿਆ ਵੀ ਜਦੋਂ ਕੈਪਟਨ ਬਣਾਇਆ ਸੀਗਾ ਉਦੋਂ ਤਾਂ ਇਹ ਨਹੀਂ ਸੀ ਵੇਖਿਆ ਗਿਆ ਕਿ ਉਹ ਘੱਟ ਗਿਣਤੀ ਦਾ ਜਾਂ ਫਿਰ ਵੱਧ ਗਿਣਤੀ ਦਾ। ਹੁਣ ਚੰਨੀ ਹੁਰੀ ਇਹ ਪੱਤਾ ਜਿਹੜਾ ਦਲਿਤ ਭਾਈਚਾਰੇ ਵਾਲਾ ਜਿਹੜਾ ਜੀ ਉਹ ਖੇਡ ਰਹੇ ਆ, ਇਹ ਇੱਕ ਸਿਆਸੀ ਪੱਤਾ ਹੀ ਕਿਹਾ ਜਾ ਸਕਦਾ, ਕਿਉਂਕਿ ਜੇ ਜਿਹੜਾ ਜੀ ਉਹਨਾਂ ਨੂੰ ਪੰਜਾਬ ਦੇ ਵਿੱਚ ਮੰਤਰੀ ਲਿਆ ਗਿਆ, ਕੈਬਨਿਟ ਮੰਤਰੀ ਜਿਹੜਾ ਜੀ ਉਹ ਬਣਾਇਆ ਗਿਆ, ਤਾਂ ਉਹ ਇੱਕ ਦਲਿਤ ਨੇਤਾ ਹੋਣ ਕਰਕੇ ਬਣਾਇਆ ਗਿਆ ਸੀਗਾ ਜੀ। ਹੁਣ ਆਪ ਹੀ ਉਹ ਆਪਣੀ ਕੰਟਰੋਵਰਸੀ ਦੇ ਵਿੱਚ ਫਸ ਗਏ ਆ ਤੇ ਇਹ ਜਾਤ ਦੀ ਜਿਹੜੀ ਰਾਜਨੀਤੀ ਆ, ਮੇਰੇ ਖਿਆਲ ਇਹ ਖੇਡਣ ਤੋਂ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਬਿਲਕੁਲ ਜੀ, ਮੁੱਖ ਮੰਤਰੀ ਦਾ ਨਾਂ ਲੈ, ਮੁੱਖ ਮੰਤਰੀ ਤਾਂ ਆਪ ਉਹੋ ਜਿਹੇ ਆ। ਬਾਕੀ ਪਹਿਲਾਂ ਤਾਂ ਜਾਤੀ ਦਾ ਨਾਂ ਲੈ ਕੇ ਅਹੁਦੇ ਮਿਲਦੇ ਆ, ਫਿਰ ਉਹ ਉਸੇ ਨੂੰ ਹੀ ਵਰਤਿਆ ਜਾਂਦਾ ਹੈ। ਤੇ ਅੱਗੇ ਇੱਕ ਵੀਡੀਓ ਘੁੰਮਦੀ ਸੀਗੀ ਫੌਜੀ ਦੀ, ਉਸ ਦੀ ਸ਼ਾਇਦ ਮਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ, ਮਾਰ ਦਿੱਤਾ ਗਿਆ, ਪਰ ਹੁਣ ਉਸ ਦੀ ਵੀਡੀਓ ਤੋਂ ਬਾਅਦ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਫਿਰੋਜ਼ਪੁਰ ਦਾ ਹੈ ਜੀ ਫੌਜੀ, ਔਰ ਉਹਦੀ ਨਾਨੀ ਸੀਗੀ ਜੀ ਇਹ ਪਸ਼ੂ ਦੇ ਵਿੱਚ, ਉਹਨੂੰ ਸ਼ਰੇਆਮ ਹੀ ਜਿਹੜਾ ਜੀ ਉਹ ਕਤਲ ਕਰ ਦਿੱਤਾ ਗਿਆ ਸੀਗਾ। ਔਰ ਉਹਨੇ ਇਹ ਗੱਲ ਕਹੀ ਕਿ ਪੁਲਿਸ ਨੇ ਉਹਦੀ ਬਾਂਹ ਨਹੀਂ ਜਿਹੜੀ ਜੀ ਉਹ ਫੜੀ, ਔਰ ਪੁਲਿਸ ਨੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਔਰ ਇਹਦੇ ਵਿੱਚ ਉਹਨੇ ਇੱਕ ਜਿਹੜਾ ਥਾਣੇਦਾਰ ਹੈ ਉਹਦਾ ਨਾਮ ਸਿੱਧੇ ਰੂਪ ਦੇ ਵਿੱਚ ਜਿਹੜਾ ਜੀ ਉਹ ਲਿਆ ਸੀਗਾ ਕਿ ਉਹਦੀ ਵਜ੍ਹਾ ਕਰਕੇ ਇਹ ਸਾਰਾ ਕੁਛ ਜਿਹੜਾ ਹੋਇਆ। ਇਹਨੇ ਧਮਕੀ ਭਰੇ ਲਹਿਜੇ ਦੇ ਵਿੱਚ ਜਿਹੜੀ ਹੈ ਜੀ ਇਹ ਗੱਲ ਆਖੀ ਸੀ ਕਿ ਜੇ ਉਹਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ ਉਹ ਅਗਲਾ ਸਟੈਪ ਜਿਹੜਾ ਜੀ ਉਹ ਲਊਗਾ। ਇਹ SHO ਨਵੀਨ ਸ਼ਰਮਾ ਸੀਗਾ। ਵੀਡੀਓ ਜਿਹੜੀ ਸੀਗੀ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ, ਔਰ ਉਦੋਂ ਬਾਅਦ ਜਿਹੜੀ ਫਿਰੋਜ਼ਪੁਰ ਦੀ ਪੁਲਿਸ ਆ ਜੀ ਉਹਨੂੰ ਇਹਦੇ ਉੱਤੇ ਐਕਸ਼ਨ ਲੈਣਾ ਪੈ ਗਿਆ। ਇਸ ਵੀਡੀਓ ਨੇ ਜਿਹੜਾ ਜੀ ਨਾ ਸਿਰਫ ਪੰਜਾਬ ਬਲਕਿ ਸਮੁੱਚੇ ਮੁਲਕ ਤੇ ਜਿੱਥੇ ਜਿੱਥੇ ਮੁਲਕ ਵਾਲੇ ਬੈਠੇ ਨੇ ਜੀ ਉੱਥੇ ਉੱਥੇ ਇਹ ਧਰਥੱਲੀ ਜਿਹੜੀ ਸੀ ਉਹ ਮਚਾ ਦਿੱਤੀ। ਇਸ ਮਾਮਲੇ ਦੀ ਜ਼ਿੰਮੇਵਾਰੀ ਥਾਣਾ ਕੈਂਟ ਦੇ ਥਾਣੇਦਾਰ ਦੇ ਉੱਤੇ ਸੁੱਟਦਿਆਂ ਹੋਇਆ ਮੌਜੂਦਾ ਥਾਣੇਦਾਰ ਨਵੀਨ ਸ਼ਰਮਾ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਜਿਹੜਾ ਜੀ ਉਹ ਕਰ ਦਿੱਤਾ ਗਿਆ। ਜਦੋਂ ਕਿ ਥਾਣੇਦਾਰ ਇਹ ਕਹਿੰਦਾ ਕਿ ਇਹ ਜਦੋਂ ਇਸ ਫੌਜੀ ਦੇ ਨਾਲ ਵਾਰਦਾਤ ਹੋਈ ਸੀ ਉਦੋਂ ਥਾਣਾ ਕੈਂਟ ਦੇ ਵਿੱਚ ਕੋਈ ਹੋਰ ਥਾਣੇਦਾਰ ਸੀਗਾ, ਉਹਨੇ ਆਪਣੇ ਤੇ ਲੱਗੇ ਜਿਹੜੇ ਦੋਸ਼ ਹੈ ਉਹਨੂੰ ਬੇਬੁਨਿਆਦ ਜਿਹੜਾ ਜੀ ਉਹ ਦੱਸਿਆ। 22 ਸਤੰਬਰ ਨੂੰ ਬਾਜ਼ਾਰ ਦੇ ਵਿੱਚ ਇਸ ਫੌਜੀ ਨੌਜਵਾਨ ਦੀ ਨਾਨੀ ਦਾ ਜਿਹੜਾ ਜੀ ਉਹ ਕਤਲ ਕੀਤਾ ਗਿਆ ਸੀਗਾ। ਰਾਂਚੀ ਦੇ ਵਿੱਚ ਇਹ ਤਾਇਨਾਤ ਹੈ। ਉਹਨੇ ਇਹ ਵੀ ਕਿਹਾ ਸੀਗਾ ਕਿ ਉਹਨੇ ਆਪਣੇ ਸੀਨੀਅਰ ਅਫਸਰਾਂ ਤੋਂ ਚਿੱਠੀ ਲਿਖਾ ਕੇ ਜਿਹੜੀ ਹੈ ਜੀ ਉਹ ਫਿਰੋਜ਼ਪੁਰ ਦੇ SSP ਨੂੰ ਦਿੱਤੀ ਸੀ। ਉਹਨਾਂ ਨੇ ਅੱਗੋਂ ਕਹਿੰਦੇ ਜੀ SHO ਨੂੰ ਵਾਰਕ ਕਰਤੀ ਤੇ SHO ਇਹ ਚਿੱਠੀ ਵੀ ਜਿਹੜੀ ਸੀ ਉਹ ਦੱਬ ਕੇ ਬਹਿ ਗਿਆ। ਹੁਣ ਜਿਹੜੀ ਜੀ ਥੋੜੀ ਇਹਨੂੰ ਇਨਸਾਫ ਦੀ ਆਸ ਜਿਹੜੀ ਹੈ ਜੀ ਉਹ ਬੱਝੀ ਹੈ। ਪਰ ਦੂਜਾ ਇਹਦਾ ਪੱਖ ਜਿਹੜਾ ਜੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਹਿਜ਼ ਜਿਹੜਾ ਜੀ ਇੱਕ ਥਾਣੇਦਾਰ ਜਿਹੜਾ ਜੀ ਉਹਨੂੰ ਮੁਅੱਤਲ ਕਰ ਦੇਣਾ ਇਹ ਕੋਈ ਇਨਸਾਫ ਤਾਂ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ। ਇਹਦੀ ਕੋਈ ਇਨਕੁਆਇਰੀ ਅਜੇ ਤੱਕ ਮਾਰਕ ਹੋਣ ਦੀ ਕੋਈ ਖਬਰ ਨਹੀਂ ਹੈ ਕਿ ਕਿਸੇ ਹੋਰ ਆਫਿਸਰ ਨੂੰ, ਸੀਨੀਅਰ ਆਫਿਸਰ ਨੂੰ ਕੋਈ ਇਨਕੁਆਇਰੀ ਜਿਹੜੀ ਹੈ ਜੀ ਉਹ ਦਿੱਤੀ ਜਾਵੇ ਜਿਹੜਾ ਕਿ ਇਹ ਲੱਭੇ ਕਿ ਅਸਲ ਦੇ ਵਿੱਚ ਕਹਾਣੀ ਜਿਹੜੀ ਹੈ ਜੀ ਉਹ ਕੀ ਬਣੀ ਸੀ। ਇਸ ਫੌਜੀ ਨੇ ਇੱਕ ਵੱਡਾ ਮਿਹਣਾ ਜਿਹੜਾ ਜੀ ਉਹ ਪ੍ਰਧਾਨ ਮੰਤਰੀ, ਡਿਫੈਂਸ ਮਿਨਿਸਟਰ, ਮੁੱਖ ਮੰਤਰੀ ਹੋਰਾਂ ਦੇ ਨਾਂ ਦੇ ਉੱਤੇ ਜਿਹੜਾ ਜੀ ਮਾਰਿਆ ਸੀਗਾ ਤੇ ਅਸੀਂ ਵਰਦੀ ਪਾ ਕੇ ਸਰਹੱਦਾਂ ਦੇ ਉੱਤੇ ਲੜਦੇ ਹਾਂ ਤੇ ਸਾਡੇ ਜਿਹੜੇ ਪਰਿਵਾਰ ਹੈ ਉਹ ਵੀ ਸੁਰੱਖਿਅਤ ਨਹੀਂ। ਉਹਨਾਂ ਨੂੰ ਜੇ ਕੋਈ ਮਾਰ ਹੀ ਜਾਂਦਾ, ਮਾਰ ਦਿੱਤਾ ਜਾਂਦਾ ਤੇ ਤਾਂ ਉਸ ਤੋਂ ਬਾਅਦ ਵੀ ਉਹਦੀ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਹੁੰਦੀ। ਉਹਨੇ ਸ਼ਰੇਆਮ ਜਿਹੜਾ ਜੀ ਉਹ ਨਾਂ ਲੈ ਕੇ ਥਾਣੇਦਾਰ ਦਾ ਇਹ ਵੀਡੀਓ ਇੱਕ ਜਿਹੜੀ ਉਹ ਬਣਾਈ ਸੀਗੀ। ਔਰ ਸੋਸ਼ਲ ਮੀਡੀਆ ਦੀ ਤੁਸੀਂ ਪਾਵਰ ਕਹਿ ਸਕਦੇ ਹੋ ਕਿ ਜਿਹਨੇ 24 ਘੰਟਿਆਂ ਦੇ ਵਿੱਚ ਜਿਹੜੀ ਹੈ ਜੀ ਉਹ ਤਰਥੱਲੀ ਮਚਾਤੀ। ਹਾਂ, ਇੰਨਾ ਜ਼ਰੂਰ ਹੈ ਇਨਸਾਫ ਤਾਂ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ, ਪਰ ਜਿਸ ਕਿਸਮ ਦੇ ਨਾਲ ਪੁਲਿਸ ਜਿਹੜੀ ਹੈ ਜੀ ਉਹ ਫਸੀ ਹੋਈ ਮਹਿਸੂਸ ਕਰਦੀ ਹੈ ਆਪਣੇ ਆਪ ਨੂੰ, ਉਮੀਦ ਹੈ ਇਸ ਮਾਮਲੇ ਦੇ ਵਿੱਚ ਇਨਕੁਆਇਰੀ ਜਿਹੜੀ ਹੈ ਜੀ ਉਹ ਛੇਤੀ ਹੋਊਗੀ। ਬਿਲਕੁਲ ਜੀ, ਗੱਲ ਨੋਟਿਸ 'ਚ ਆ ਗਈ ਹੈ, ਨਹੀਂ ਤਾਂ ਉਹਨੇ ਚਿੱਠੀਆਂ ਲਿਖੀ ਜਾਣੀਆਂ ਸੀਗੀਆਂ। ਤੇ ਅੱਗੇ ਆਪਾਂ ਬਾਗੀ ਅਕਾਲੀਆਂ ਦੀ ਜੇ ਗੱਲ ਕਰੀਏ ਤੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਬਾਦਲਾਂ ਲਈ ਸਿਰਦਰਦੀ ਵਧੀ। ਬਿਲਕੁਲ ਜੀ, ਐਕਚੁਅਲੀ ਬੇਸ਼ੱਕ ਜਿਹੜੀ ਕੋਰ ਕਮੇਟੀ ਮੀਟਿੰਗ ਹੋਈ ਆ ਇਹਨੂੰ ਇਹਦੇ ਜਿਹੜੇ ਆ ਜੀ ਉਹ ਕੱਢਣ ਦੀ ਸਿੱਟੇ ਇਹ ਕੋਸ਼ਿਸ਼ ਕੀਤੀ ਜਾ ਰਹੀ ਆ
ਕਿ ਇਹਦੇ ਵਿੱਚ ਸਾਰਾ ਕੁਝ ਠੀਕ ਠਾਕ ਹੋ ਗਿਆ ਤੇ ਜਿਹੜੀ ਮੈਜੋਰਿਟੀ ਆ ਉਹ ਸ਼ੋਅ ਕਰ ਦਿੱਤੀ ਗਈ ਹੈ ਤੇ ਬਹੁਤ ਗਿਣਤੀ ਜਿਹੜੇ ਲੀਡਰ ਸੀਗੇ ਉਹਨਾਂ ਨੇ ਇਹ ਗੱਲ ਜਿਹੜੀ ਪਿੱਠ ਥਾਪੜ ਦਿੱਤੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਜੀ ਉਹ ਬਣੇ ਰਹਿਣਗੇ। ਇਹਦੇ ਨਾਲ ਕਈ ਜਿਹੜੇ ਨੇਤਾ ਨੇ ਉਹਨਾਂ ਨੂੰ ਆਪਣੀ ਨੇਤਾਗਿਰੀ ਵੀ ਚਮਕਾਉਣ ਦਾ ਮੌਕਾ ਜਿਹੜਾ ਜੀ ਉਹ ਮਿਲ ਗਿਆ, ਜਿਹੜੇ ਚਾਪਲੂਸ ਟਾਈਪ ਦੇ ਹੁੰਦੇ ਆ। ਪਰ ਅੰਦਰੂਨੀ ਸੂਤਰ ਜਿਹੜੇ ਆ ਜੀ ਉਹ ਇਹ ਦੱਸਦੇ ਆ ਕਿ ਏਡਾ ਸੌਖਾ ਨਿਗਾ ਅਕਾਲੀ ਦਲ ਦਾ ਮੌਜੂਦਾ ਚੁਣੌਤੀ ਦੇ ਵਿੱਚੋਂ ਬਚ ਕੇ ਨਿਕਲ ਜਾਣਾ। ਇਹ ਕਿਹਾ ਜਾ ਰਿਹਾ ਹੈ ਕਿ ਨਾ ਸਿਰਫ ਮਾਝੇ ਦੇ ਅੰਦਰ ਜਿਹੜੇ ਬਾਗੀ ਆ ਉਹਨਾਂ ਦੀ ਗਿਣਤੀ ਨਿਰੰਤਰ ਜਿਹੜੀ ਵੱਧ ਰਹੀ ਹੈ, ਬਲਕਿ ਮਾਲਵੇ ਦੇ ਵਿੱਚ ਵੀ ਟਕਸਾਲੀ ਪਰਿਵਾਰਾਂ ਦੇ ਨਾਲ ਸੰਬੰਧਿਤ ਆਗੂ ਜਿਹੜੇ ਨੇ ਉਹ ਬਾਗੀ ਅਕਾਲੀ ਨੇਤਾਵਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਨੇ। ਔਰ ਇਹ ਕਿਹਾ ਜਾ ਰਿਹਾ ਹੈ ਕਿ ਪਾਰਟੀ ਦੇ ਅੰਦਰਲੀ ਇਹ ਜਿਹੜੀ ਹਲਚਲ ਹੈ ਇਹਦੇ ਵਿੱਚ ਅਕਾਲੀ ਦਲ ਦੇ ਵੱਲੋਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦਾ ਅਸਤੀਫਾ ਜਿਹੜਾ ਜੀ ਉਹ ਪ੍ਰਵਾਨ ਕਰਨ ਤੋਂ ਹਾਲ ਦੀ ਘੜੀ ਜਿਹੜਾ ਗੁਰੇਜ਼ ਕੀਤਾ ਜਾ ਰਿਹਾ ਹੈ, ਉਹਦਾ ਇਹੀ ਜਿਹੜਾ ਜੀ ਕਾਰਨ ਹੈ ਕਿ ਜੇ ਉਹਨਾਂ ਦਾ ਅਸਤੀਫਾ ਲੈ ਲਿਆ ਤੇ ਇੱਕਦਮ ਜਿਹੜੇ ਜੀ ਇਹ ਸਾਰੇ ਜੁੜ ਕੇ ਉਹਨਾਂ ਦੇ ਨਾਲ ਸਾਹਮਣੇ ਆ ਸਕਦੇ ਆ। ਦੂਜੇ ਪਾਸੇ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਸਟਾਈਲ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਸਟਾਈਲ ਹੈ ਜੀ, ਉਸ ਸਟਾਈਲ ਦੇ ਵਿੱਚ ਤੁਸੀਂ ਕਹਿ ਲਓ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੇ ਖਿਲਾਫ ਕੁਝ ਬੰਦੇ ਜਿਹੜੇ ਜੀ ਉਹ ਖੜੇ ਕੀਤੇ ਗਏ। ਤਰਨਤਾਰਨ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਜੀ ਉਹ ਕਰਵਾਈ ਗਈ। ਜਿਹੜੇ ਸੇਖਵਾਂ ਸਾਹਿਬ ਨੇ ਉਹਨਾਂ ਦੇ ਖਿਲਾਫ ਕੁਝ ਬੰਦਿਆਂ ਤੋਂ ਬਿਆਨ ਜਿਹੜੇ ਆ ਜੀ ਉਹ ਦਵਾਏ ਗਏ ਕਿ ਇਹ ਪਾਰਟੀ ਦਾ ਨੁਕਸਾਨ ਕਰ ਰਹੇ ਆ ਔਰ ਪਾਰਟੀ ਚੋਂ ਇਹਨਾਂ ਨੂੰ ਕੱਢੋ। ਇਹ ਵੀ ਜਿਹੜਾ ਜੀ ਉਹ ਤਰੀਕਾ ਅਪਣਾਇਆ ਗਿਆ। ਦੂਜੇ ਪਾਸੇ ਇਹ ਵੀ ਜਿਹੜੇ ਜੀ ਅੰਦਰ ਖਾਤੇ ਜਿਹੜੇ ਕੁਝ ਆਗੂ ਨੇ ਉਹ ਇਹ ਕਹਿੰਦੇ ਆ ਕਿ ਸਾਰਾ ਕੁਝ ਚੰਗਾ ਨਹੀਂਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਚੁੱਪ ਕਰਾ ਕੇ ਸਾਰੇ ਬਿਠਾਏ ਗਏ ਉਹਦੇ ਤੋਂ ਵੀ ਕੁਝ ਆਗੂ ਜਿਹੜੇ ਆ ਜੀ ਉਹ ਔਖੇ ਦੱਸੀ ਰਹੇ ਆ ਔਰ ਕੁਝ ਜਿਹੜੇ ਆਗੂ ਆ ਜੀ ਉਹ ਬਾਗੀ ਸੁਰਾਂ ਆਉਣ ਵਾਲੇ ਦਿਨਾਂ ਦੇ ਦੌਰਾਨ ਅਪਣਾ ਸਕਦੇ ਆ। ਇਹ ਵੀ ਕਿਹਾ ਜਾ ਰਿਹਾ ਕਿ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਸੀਗੀ ਇਹਦੇ ਵਿੱਚ ਇੱਕ ਮਤਾ ਜਿਹੜਾ ਜੀ ਲਿਆਉਣ ਦੀ ਗੱਲ ਕੀਤੀ ਗਈ ਸੀ ਕਿ ਮਤਾ ਲਿਆਂਦਾ ਜਾਵੇ, ਮਤੇ ਦੇ ਉੱਤੇ ਸਾਰਿਆਂ ਦੇ ਸਾਈਨ ਲਓ ਕਿ ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਤੁਹਾਨੂੰ ਮਨਜ਼ੂਰ ਨੇ ਜਾਂ ਨਹੀਂ। ਪਰ ਇਹ ਮਤਾ ਜਿਹੜਾ ਸੀਗਾ ਜੀ ਸੁਖਬੀਰ ਬਾਦਲ ਦੇ ਰਿਸ਼ਤੇਦਾਰ ਨੇ ਜਿਹੜਾ ਜੀ ਉਹ ਲਿਆਉਣ ਨਹੀਂ ਦਿੱਤਾ, ਉਹ ਆਉਣ ਹੀ ਨਹੀਂ ਦਿੱਤਾ ਕਿਉਂਕਿ ਉਹਨੂੰ ਇਸ ਗੱਲ ਦਾ ਇਹ ਪਤਾ ਸੀਗਾ ਜੀ ਕਿ ਜੇ ਮਤਾ ਆ ਗਿਆ ਉਹਦੇ ਉੱਤੇ ਸਾਈਨਾਂ ਦੀ ਗੱਲ ਜਿਹੜੀ ਤੁਰਪੀ ਉਹ ਮੁਸ਼ਕਲ ਜਿਹੜੀ ਹੈ ਜੀ ਉਹ ਖੜੀ ਹੋ ਜੂਗੀ ਅਕਾਲੀ ਦਲ ਦੇ ਵਾਸਤੇ। ਫਿਰ ਇਹ ਸਾਈਨ ਜਿਹੜੇ ਆ ਜੀ ਉਹ ਉਲਟ ਪੁਲਟ ਹੋ ਸਕਦੇ ਆ। ਇਹ ਜਿਹੜਾ ਜੀ ਸਮਝਿਆ ਜਾ ਸਕਦਾ ਹੈ ਕਿ ਜਿਹੜਾ ਅਕਾਲੀ ਦਲ ਹੈ ਉਹਦੇ ਵਾਸਤੇ ਆਉਣ ਵਾਲੇ ਸਮੇਂ ਦੇ ਦੌਰਾਨ ਇਹ ਮੁਸੀਬਤ ਜਿਹੜੀ ਹੈ ਜੀ ਹੋਰ ਵੱਧ ਸਕਦੀ ਹੈ। ਕੁਝ ਅੰਦਰੂਨੀ ਸੂਤਰ ਜਿਹੜੇ ਆ ਜੀ ਇਹ ਵੀ ਦੱਸਦੇ ਆ ਕਿ ਹਰਪ੍ਰੀਤ ਸਿੰਘ ਹੋਰਾਂ ਨੂੰ ਜਥੇਦਾਰ ਲਾਉਣਾ ਇਹ ਇੱਕ ਕੈਲਕੂਲੇਟਡ ਜਿਹੜੀ ਜੀ ਉਹ ਗੇਮ ਹੈ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜੇ ਜਿਹੜਾ ਜੀ ਪੇਸ਼ ਉਹ ਹੋਏ ਗੁਰਬਚਨ ਸਿੰਘ ਹੋਰਾਂ ਦੇ ਸਾਹਮਣੇ ਅਕਾਲ ਤਖਤ ਦੇ ਜਥੇਦਾਰ ਵਜੋਂ ਤੇ ਉਹ ਲੋਕਾਂ ਦੇ ਜਿਹੜਾ ਜੀ ਉਹ ਮਨਾਂ ਚੋਂ ਲੈ ਚੁੱਕੇ ਹੋਏ ਨੇ ਔਰ ਇਸ ਕਰਕੇ ਨਵੇਂ ਜਥੇਦਾਰ ਦੇ ਸਾਹਮਣੇ ਜਿਹੜਾ ਜੀ ਇਹ ਕੀਤੀ ਜਾ ਸਕਦੀ ਹੈ ਕੋਸ਼ਿਸ਼ ਕਿ ਉਹਦੇ ਸਾਹਮਣੇ ਪੇਸ਼ ਹੋਇਆ ਜਾਵੇ। ਪਰ ਜਿਹੜੇ ਕੁਝ ਸੂਤਰ ਨੇ ਉਹ ਇਹ ਵੀ ਕਹਿੰਦੇ ਨੇ ਕਿ ਅਕਾਲੀ ਦਲ ਦੇ ਅੰਦਰ ਵੀ ਇਸ ਗੱਲ ਨੂੰ ਲੈ ਕੇ ਦੋ ਰਾਵਾਂ ਜਿਹੜੀਆਂ ਜੀ ਉਹ ਪਾਈਆਂ ਜਾ ਰਹੀਆਂ ਨੇ ਕਿ ਇਹਦੇ ਨਾਲ ਕਿਤੇ ਉਲਟ ਅਸਰ ਨਾ ਜਾਵੇ ਕਿ ਇਹ ਕਸੂਰਵਾਰ ਸੀ ਇਸ ਕਰਕੇ ਜਿਹੜਾ ਜੀ ਪੇਸ਼ ਹੋ ਰਹੇ ਨੇ ਅਕਾਲ ਤਖਤ ਦੇ ਮੂਹਰੇ। ਇਹਨੂੰ ਲੈ ਕੇ ਵੀ ਕਸ਼ਮਕਸ਼ ਜਿਹੜੀ ਹੈ ਜੀ ਅਕਾਲੀ ਦਲ ਦੇ ਵਿਚਾਲੇ ਬੜੀ ਤੇਜ਼ ਇਸ ਵੇਲੇ ਹੋਈ ਜੀ। ਤੇ ਅੱਗੇ ਕਰਦੇ ਆ ਜੀ ਮਿੱਠੂ ਮਦਾਨ ਦੀ ਗੱਲ। ਜੋ ਦੁਸਹਿਰੇ ਵਾਲੀ ਘਟਨਾ ਹੋਈ ਸੀ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਆ ਤੇ ਉਸ ਤੋਂ ਲੰਬੀ ਪੁੱਛਗਿੱਛ ਇਹ ਜਿਹੜੀ ਮੈਜਿਸਟਰੇਟ ਜਾਂਚ ਚੱਲ ਰਹੀ ਹੈ ਜੀ ਉਸ ਮਾਮਲੇ ਦੇ ਵਿੱਚ ਜਿਹੜਾ ਨਗਰ ਸੁਧਾਰ ਟਰਸਟ ਹੈ ਉਹਦੇ ਦਫ਼ਤਰ ਦੇ ਵਿੱਚ ਜਿਹੜਾ ਜਾਂਚ ਆਫਿਸ ਬਣਾਇਆ ਗਿਆ ਉੱਥੇ ਇਹਦਾ ਜਿਹੜੇ ਸੀਗੇ ਜੀ ਪ੍ਰਬੰਧਕ ਉਹਨਾਂ 'ਚ ਇੱਕ ਮਿੱਠੂ ਮਦਾਨ ਦੇ ਬਿਆਨ ਰਿਕਾਰਡ ਕੀਤੇ ਗਏ। ਮੁੱਖ ਮੰਤਰੀ ਦੇ ਵੱਲੋਂ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਦੇ ਆਦੇਸ਼ ਜਿਹੜੇ ਜੀ ਉਹ ਦਿੱਤੇ ਗਏ ਸੀਗੇ ਔਰ ਜਿਹਦੇ ਤਹਿਤ ਜਲੰਧਰ ਡਿਵੀਜ਼ਨ ਕਮਿਸ਼ਨਰ ਦੀਪ ਪ੍ਰਸ਼ਾਦ ਹੋਰਾਂ ਦੀ ਅਗਵਾਈ ਦੇ ਹੇਠ ਇਹਦੀ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ। ਮਿੱਠੂ ਮਦਾਨ ਤੋਂ 4 ਘੰਟੇ ਲੰਮੀ ਪੁੱਛਗਿੱਛ ਜਿਹੜੀ ਜੀ ਉਹ ਕੀਤੀ ਗਈ। ਜਦੋਂ ਉਹ ਬਾਹਰ ਆਇਆ ਤਾਂ ਘਬਰਾਇਆ ਹੋਇਆ ਜਿਹੜਾ ਜੀ ਉਹ ਲੱਗ ਰਿਹਾ ਸੀਗਾ। ਉਹ ਕਹਿੰਦਾ ਕਿ ਜਾਂਚ ਕਮੇਟੀ ਦੇ ਵੱਲੋਂ ਜਿਹੜੇ ਦਸਤਾਵੇਜ਼ ਮੰਗੇ ਗਏ ਸੀਗੇ ਉਹ ਉਹਨੇ ਦੇ ਦਿੱਤੇ ਆ, ਜਿਹੜੇ ਸਵਾਲ ਉਹਦੇ ਕੋਲੋਂ ਪੁੱਛੇ ਗਏ ਸੀ ਉਹਦਾ ਜਵਾਬ ਵੀ ਜਿਹੜਾ ਜੀ ਉਹ ਦੇ ਦਿੱਤਾ। ਪਰ ਉਹਨੇ ਇਹ ਤਾਂ ਨਹੀਂ ਦੱਸਿਆ ਜੀ ਕਿ ਕਿਹੜੇ ਦਸਤਾਵੇਜ਼ ਜਾਂਚ ਕਮੇਟੀ ਨੂੰ ਦਿੱਤੇ ਗਏ ਔਰ ਕਿਹੜੇ ਸਵਾਲ ਉਹਦੇ ਤੋਂ ਪੁੱਛੇ ਗਏ ਸੀਗੇ। ਜਿਹੜੇ ਇੱਥੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਜਿਹੜੀ ਇਹਦੀ ਜਾਂਚ ਇਹ ਜਾਰੀ ਹੈਗੀ ਹੈ ਜੀ। ਉਹਦਾ ਰੀਜ਼ਨ ਜਿਹੜਾ ਇਹ ਹੈ ਕਿ ਜਿਹੜੇ ਪੀੜਤ ਪਰਿਵਾਰ ਨੇ ਕਿਤੇ ਉਹ ਜਲਸੇ ਮੁਜ਼ਾਹਰੇ ਵੱਲ ਨੂੰ ਜਿਹੜਾ ਜੀ ਉਹ ਨਾ ਤੁਰ ਪੈਣ। ਜਿਹੜਾ ਮਿੱਠੂ ਮਦਾਨ ਸੀਗਾ ਜੀ
ਉਹ ਵੀ ਆਪਣੇ ਨਾਲ ਕੁਝ ਬਾਉਂਸਰ ਜਿਹੜੇ ਜੀ ਉਹ ਲੈ ਕੇ ਆਇਆ ਸੀਗਾ। ਇਹ ਵੀ ਰਿਵਾਜ ਜਿਹੜਾ ਜੀ ਵੱਡਾ ਹੁੰਦਾ ਜਾ ਰਿਹਾ ਬਾਉਂਸਰ ਦਾ। ਰੇਤ ਹਾਦਸਾ ਜਿਹੜਾ ਜੀ ਵਾਪਰਨ ਤੋਂ ਬਾਅਦ ਮਿੱਠੂ ਬਦਾਨ ਜਿਹੜਾ ਸੀਗਾ ਉਹ ਰੂਪੋਸ਼ ਹੋ ਗਿਆ ਸੀ, ਔਰ ਕਾਫੀ ਦਿਨਾਂ ਤੋਂ ਬਾਅਦ ਫਿਰ ਉਹ ਮੂਹਰੇ ਆਇਆ, ਔਰ ਹੁਣ ਉਹਨੇ ਜਿਹੜੇ ਆ ਜੀ ਆਪਣੇ ਬਿਆਨ ਦਰਜ ਕਰਾਏ। ਉਹਦਾ ਪਿਓ ਤੇ ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਜੀ ਉਸ ਵੇਲੇ ਉਹਦੇ ਨਾਲ ਹਾਜ਼ਰ ਸੀਗੇ ਜਦੋਂ ਉਹ ਇਹ ਬਿਆਨ ਜਿਹੜੇ ਦਰਜ ਕਰਵਾਉਣ ਦੇ ਵਾਸਤੇ ਗਿਆ। ਮੁੱਖ ਮੰਤਰੀ ਉਹਨਾਂ ਨੇ 2 ਹਫ਼ਤੇ ਦਾ ਸਮਾਂ ਜਿਹੜਾ ਦਿੱਤਾ ਸੀਗਾ ਤੇ 2 ਹਫ਼ਤੇ ਦੇ ਵਿੱਚ ਇਹਦੀ ਜਾਂਚ ਜਿਹੜੀ ਹੈ ਜੀ ਉਹ ਹੋਊਗੀ। ਹੁਣ ਤੱਕ 75 ਚਸ਼ਮਦੀਦ ਤੇ 30 ਹੋਰ ਲੋਕਾਂ ਦੇ ਜਿਹੜੇ ਬਿਆਨ ਆ ਜੀ ਉਹ 35 ਸਰਕਾਰੀ ਅਧਿਕਾਰੀ ਜਿਹੜੇ ਆ ਉਹ ਉਹਨਾਂ ਦੇ ਬਿਆਨ ਇਹ ਰਿਕਾਰਡ ਕੀਤੇ ਜਾ ਚੁੱਕੇ ਆ। ਬੀ ਪ੍ਰਸ਼ਾਦ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਜਿਹੜਾ ਸਮਾਂ ਉਹਨਾਂ ਨੂੰ ਦਿੱਤਾ ਗਿਆ, ਸਮਾਂ ਵੱਧ ਜਿਹੜਾ ਕੀਤਾ ਗਿਆ, ਉਹਦੇ ਵਿੱਚ ਆਪਣੀ ਜਿਹੜੀ ਰਿਪੋਰਟ ਹੈ ਉਹ ਸਰਕਾਰ ਨੂੰ ਸੌਂਪ ਦੇਣਗੇ। ਜੀ ਤੇ ਅੱਗੇ ਗੱਲ ਕਰਦੇ ਆ ਮੋਗਾ ਦੇ ਲਾਗੇ ਹੋਈਆਂ ਬੇਅਦਬੀਆਂ ਦੀ। ਉਸ ਦੇ ਵਿੱਚ 2 ਗ੍ਰਿਫਤਾਰੀਆਂ ਉਹਦੀ ਇਹ 2015 ਦੇ ਵਿੱਚ ਜਿਹੜੀ ਜਦੋਂ ਲੜੀਵਾਰ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀਗੀ ਤੇ ਉਦੋਂ ਹੀ ਇੱਥੇ ਵੀ ਜਿਹੜੀ ਆ ਜੀ ਮੋਗੇ ਦੇ ਨੇੜੇ ਪੈਂਦਾ ਜਿਹੜਾ ਜੀ ਪਿੰਡ, ਉੱਥੇ ਇਹ ਮੱਲਕੇ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀਗੀ। ਇਸ ਮਾਮਲੇ ਦੇ ਵਿੱਚ ਜਿਹੜੀ SIT ਆ ਜਿਹੜੀ ਰਣਬੀਰ ਸਿੰਘ ਖੱਟੜਾ ਉਹਨਾਂ ਦੀ ਅਗਵਾਈ ਦੇ ਵਿੱਚ ਬਣੀ ਹੋਈ ਆ, ਉਹਨੇ ਡਿਸਟ੍ਰਿਕਟ ਮੋਗਾ ਦੇ ਪਿੰਡ ਮੱਲਕੇ ਦੇ ਵਿੱਚ 3 ਸਾਲ ਪਹਿਲਾਂ ਵਾਪਰੀ ਬੇਅਦਬੀ ਦੀ ਘਟਨਾ ਦੇ ਸੰਬੰਧੀ 2 ਡੇਰਾ ਪ੍ਰੇਮੀਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ, ਜਦੋਂ ਕਿ ਇੱਕ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਿਹੜਾ ਜੀ ਉਹ ਲਿਆਂਦਾ ਗਿਆ। ਤੇ ਦੱਸਿਆ ਗਿਆ ਕਿ 45 ਮੈਂਬਰੀ ਜਿਹੜੇ ਸਰਸੇ ਦੀ ਰਾਜ ਪੱਧਰੀ ਜਿਹੜੀ ਕਮੇਟੀ ਸੀ, ਉਹਦਾ ਆਗੂ ਪਿਰਥੀ ਸਿੰਘ ਜਿਹੜਾ ਕਿ ਬਾਘਾ ਪੁਰਾਣਾ ਦੇ ਰਹਿਣ ਵਾਲਾ, ਉਹਨੂੰ ਜੇਲ੍ਹ ਦੇ ਵਿੱਚੋਂ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਂਦਾ। ਮਿੱਠੂ ਸਿੰਘ ਤੇ ਅਮਰਦੀਪ ਸਿੰਘ ਦੋਵੇਂ ਪਿੰਡ ਮੱਲਕੇ ਨੂੰ ਇਹਦੇ ਵਿੱਚ ਨਾਮਜ਼ਦ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਇਹ ਦੱਸਿਆ ਗਿਆ ਕਿ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਪਿੰਡ ਮੱਲਕੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਦੇ ਹੇਠ 3 ਡੇਰਾ ਪ੍ਰੇਮੀਆਂ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਬਾਘਾ ਪੁਰਾਣਾ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। 2 ਨਵੰਬਰ ਤੱਕ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਮਨਜ਼ੂਰ ਕੀਤਾ ਗਿਆ। 4 ਨਵੰਬਰ 2015 ਨੂੰ ਪਿੰਡ ਮੱਲਕੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵੱਡੀ ਘਟਨਾ ਵਾਪਰੀ ਸੀ, ਜਦੋਂ ਕਿ ਇੱਥੇ ਇਸ ਏਰੀਏ ਦੇ ਵਿੱਚ ਪੂਰੇ ਦੇ ਏਰੀਏ ਦੇ ਵਿੱਚ ਵੱਡਾ ਰੋਸ ਜਿਹੜਾ ਜੀ ਉਹ ਫੈਲ ਗਿਆ ਸੀਗਾ। ਥਾਣਾ ਸਮਾਲਸਰ ਦੇ ਵਿੱਚ ਗੁਰਸੇਵਕ ਸਿੰਘ ਦੀ ਸ਼ਿਕਾਇਤ ਦੇ ਉੱਤੇ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ ਸੀਗਾ। ਜਿਹੜਾ ਜਿਹਨੇ ਸ਼ਿਕਾਇਤ ਦਰਜ ਕਰਾਈ ਸੀ ਉਹਨੇ ਦੱਸਿਆ ਸੀਗਾ ਕਿ ਜਦੋਂ ਸਵੇਰੇ ਘਰੋਂ ਨਿਕਲਿਆ ਤਾਂ ਉਹਦੇ ਘਰ ਦੇ ਮੂਹਰੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਜਿਹੜੇ ਜੀ ਉਹ ਪਾੜ ਕੇ ਸੁੱਟੇ ਹੋਏ ਸੀਗੇ, ਔਰ ਗਲੀਆਂ ਤੇ ਹੋਰ ਥਾਵਾਂ ਦੇ ਉੱਤੇ ਉਹਨੇ ਕਈ ਜਿਹੜੇ ਸੈਂਕੜੇ ਪੰਨੇ ਸੀਗੇ ਉਹ ਵੇਖੇ, ਔਰ ਪੁਲਿਸ ਨੇ ਉਹਨੇ ਸ਼ਿਕਾਇਤ ਕੀਤੀ ਸੀਗੀ। ਤਾਂ ਦੱਸੀਏ ਕਿ ਜਿਹੜੀ ਇਹ SIT ਆ, ਇਹਨੇ ਹੀ ਪਹਿਲਾਂ ਮਹਿੰਦਰਪਾਲ ਬਿੱਟੂ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀਗਾ, ਜਿਨ੍ਹਾਂ ਦੇ ਬਾਰੇ ਦੇ ਵਿੱਚ ਕਾਫੀ ਸਾਰੇ ਸਬੂਤ ਜਿਹੜੇ ਜੀ ਇਹਨਾਂ ਨੇ ਹਾਸਲ ਕਰ ਲਏ ਸੀ ਕਿ ਪੋਸਟਰ ਇਹਨਾਂ ਨੇ ਕਿਵੇਂ ਬਣਾਇਆ, ਔਰ ਉਦੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਸੀ ਥਾਂ ਇਹਨਾਂ ਨੇ ਕਿਵੇਂ ਕੀਤੀ, ਕਿਹਦੇ ਨਿਰਦੇਸ਼ ਦੇ ਉੱਤੇ ਜਿਹੜੀ ਸੀ ਉਹ ਕੀਤੀ। ਪਿਛਲੀ ਸਰਕਾਰ ਜਿਹੜੀ ਸੀ ਇਹ ਮਾਮਲਾ CBI ਨੂੰ ਦੇ ਗਈ ਸੀ, ਔਰ SIT ਨੇ ਇਹ ਸਾਰੇ ਜਿਹੜੇ ਜੀ CBI ਨੂੰ ਸੌਂਪ ਦਿੱਤੇ ਸੀਗੇ, ਔਰ CBI ਨੇ ਇਹਨਾਂ ਦਾ ਚਲਾਨ ਹੀ ਪੇਸ਼ ਨਹੀਂ ਕੀਤਾ ਜਿਹੜਾ 60 ਦਿਨਾਂ ਦੇ ਵਿੱਚ ਪੇਸ਼ ਕਰਨਾ ਹੁੰਦਾ, ਤੇ ਇਸ ਟੈਕਨੀਕਲ ਆਧਾਰ ਦੇ ਉੱਤੇ ਇਹ ਜ਼ਮਾਨਤ ਲੈ ਗਏ ਸੀਗੇ ਸਾਰੇ ਦੇ ਸਾਰੇ। ਹਾਲਾਂਕਿ ਇੱਕ ਹੋਰ ਮਾਮਲੇ ਦੇ ਵਿੱਚ ਜਿਹੜਾ ਜੀ ਅਜੇ ਅੰਦਰ ਨੇ, ਪਰ ਇਹਨਾਂ ਦੀ ਜ਼ਮਾਨਤ ਜਿਹੜੀ ਇਹਦੀ ਇਸ ਮਾਮਲੇ 'ਚ ਮਨਜ਼ੂਰ ਹੋ ਚੁੱਕੀ ਹੋਈ ਹੈ, ਕਿਉਂਕਿ ਚਲਾਨ ਪੇਸ਼ ਨਹੀਂ ਹੋਇਆ। ਚਲਾਨ ਅਜੇ ਤੱਕ ਵੀ ਜਿਹੜਾ ਜੀ ਉਹ ਪੇਸ਼ ਨਹੀਂ ਹੋਇਆ। ਹੁਣ ਸਵਾਲ ਇਹ ਆ ਕਿ ਇਹ ਵੀ ਨਵੀਆਂ ਗ੍ਰਿਫਤਾਰੀਆਂ ਤਾਂ ਹੋ ਗਈਆਂ, ਕਿ ਇਹ ਵੀ ਹੁਣ ਅੱਗੋਂ CBI ਨੂੰ ਸੌਂਪ ਦਿੱਤੀਆਂ ਜਾਣਗੀਆਂ ਤੇ ਇਹਨਾਂ ਦਾ ਹਸ਼ਰ ਵੀ ਉਹੋ ਜਿਹਾ ਹੋਊਗਾ ਜਿਹੋ ਜਿਹਾ ਮਹਿੰਦਰਪਾਲ ਬਿੱਟੂ ਤੇ ਉਹਦੇ ਜਿਹੜੇ ਸਾਥੀ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਦਾ ਹੋਇਆ ਸੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।